साडी माँ बोली पंजाबी चूँकि बड़ी कदीम बड़ी विशाल ते बड़े खुले खिलार भंडार वाली जुबान है। इस वास्ते इहदे लफ्ज़ां दे विच इहदी गलबात दे विच इहदे लहजियां दे विच बहुत ज़्यादा वैरायटी पाई जाती है। 4 दिन की कोत वाली तो फिर उइयो ही हल पंजा लई। हाँ जी हाँ जी हाँ जी। ये जी अपना अमृतपाल सिंह जिहड़े ने जी 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 इन्हां ने जिहड़ा खान भेजिया दा मतलब ये वे कि जिहड़ी नौकरी है ना सरकारी जी 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 या किते भी कोई करदे हो उहदा एडा मान नहीं हुंदा। जी 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 कोतवाली की सी कि कोटवाल लफज सी जिन्हों फारसी जी टूके टे है नहीं सी जी जी इस वास्ते कोतवाल आखदे सन। जड़ा कोट हुंदे सन ना किले जी जी उन्हां दे चार फिरे जिहड़ियां कंधां हुंदियां सन ना जी उत्थे जिहड़े बूहे बने सन ना उन्हां दी राखी हैं जी सरकारी नौकरी सी ये जी ते जरा टौ टप्पे वाली ही जिन्हों मर्जी अंदर आउण देण जिन्हों मर्जी ना आउण देण। हाँ ते ਉਹਦੇ 'ਚ ਇਸ ਅਖਾਣ 'ਚ ਦੱਸਿਆ ਵੀ ਜਿਹੜੀ ਨੌਕਰੀ ਹੈ ਨਾ ਉਹਦੇ ਐਵੇਂ 4 ਦਿਨ ਦੀ ਹੁੰਦੀ ਏ ਤੇ ਜਿਹੜਾ ਹੱਲ ਭੰਜਾਲੀ ਹੈ ਨਾ ਜੱਟਾਂ ਦਾ ਇਹ ਤੇ ਪੱਕਾ ਸੰਦੇ ਇਹ ਤੇ ਸਾਰੀ ਉਮਰ ਕਰਨਾ ਹੈ। 100 ਚਾਚਾ ਤੇ 1 ਪਿਓ ਵਾਹ 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 ਤੇ 100 ਇਲਾਜ ਤੇ 1 ਘਿਓ। ਜਿੰਨੀ ਹਮਦਰਦੀ ਤੁਹਾਨੂੰ ਪਿਓ ਨੂੰ ਤੁਹਾਡੇ ਨਾਲ ਹੋ ਸਕਦੀ ਏ ਕਿਸੇ ਹੋਰ ਨੂੰ ਤੁਹਾਡੇ ਨਾਲ ਨਹੀਂ ਹੋ ਸਕਦੀ। ਕਿਸੇ ਨੂੰ ਅਗਰ ਕੋਈ ਖੁੰਝਣਾ ਲੱਗੀ ਹੈ ਨਾ ਵੀ ਮੇਰਾ ਚਾਚਾ ਬੜਾ ਪਿਆਰ ਕਰਦਾ ਹੈ ਤੇ ਬੜੀ ਅੱਛੀ ਗੱਲ ਹੈ ਚਾਚਿਆਂ ਨੂੰ ਪਿਆਰ ਕਰਨਾ ਚਾਹੀਦਾ ਹੈ ਲੇਕਿਨ ਉਸ ਤੁਲਨਾ ਤੇ ਕਦੀ ਪਿਓ ਵਾਲੀ ਤੁਲਨਾ ਤੇ ਉਹਨੂੰ ਨਾ ਲਿਆਏ। ਦੇਸੀ ਘਿਓ ਦੀ ਐਸੀ ਸ਼ਾਨ ਹੈ ਕਿ ਹੁਣ ਸਾਇੰਟਿਸਟ ਔਰ ਸਾਡੇ ਸਾਰੇ ਡਾਕਟਰਸ ਮਾਹਿਰੀਨ ਜਿਹੜੇ ਨੇ ਗ਼ਜ਼ਾ ਦੇ ਉਹ ਵੀ ਹੁਣ ਮੰਨ ਰਹੇ ਨੇ ਕਿ ਸਾਨੂੰ ਅਸਲੀ ਔਰ ਦੇਸੀ ਘਿਓ ਖਾਣਾ ਚਾਹੀਦਾ। ਗੰਜੀ ਨੇ ਧੋਣਾ ਕੀ ਤੇ ਨਿਚੋੜਨਾ ਕੀ। ਪੱਲੇ ਬੰਦੇ ਦੇ ਕੋਈ ਪੈਸੇ 4 ਹੋਣਗੇ ਤੇ ਫੇਰ ਹੀ ਉਹ ਖਰਚ ਕਰ ਸਕੇਗਾ। ਪੱਗ ਬੰਨੀ ਅੰਨੇ ਕਦੀ ਖੋਲੇ ਤੇ ਕਦੀ ਬੰਨੇ। ਹਾਂਜੀ ਯਾਨੀ ਜਿਹੜਾ ਅਕਲੀ ਫਿਕਰੀ ਤੌਰ ਤੇ ਵੀ ਦਾਨਾ ਨਹੀਂ ਉਹ ਹਮੇਸ਼ਾ ਕੁਚੱਜੇ ਕੰਮ ਕਰਦਾ ਹੈ। ਕੁੱਬੇ ਨੂੰ ਲੱਤ ਘਾਰੀ ਆ ਗਈ। ਤੁਸੀਂ ਮਤਲਬ ਇਹ ਕਿਸੇ ਦੇ ਨਾਲ ਆਪਣੇ ਮਨੋਂ ਬੁਰਾ ਕਰਨਾ ਚਾਹੁੰਦੇ ਹੋ। ਵਾਹ ਹਾਂਜੀ ਲੇਕਿਨ ਰੱਬ ਨੇ ਉਹਦਾ ਭਲਾ ਲਿਖਿਆ ਹੁੰਦਾ। ਰੱਬ ਦਾ ਜਿਹੜਾ ਗੁੱਝਾ ਹੱਥ ਹੈ ਨਾ ਜੀ ਜਿਹੜਾ ਨਜ਼ਰ ਨਹੀਂ ਆਉਂਦਾ ਅਣਡਿੱਠਾ ਹੱਥ ਉਹ ਜਦੋਂ ਭਲਾ ਕਰਨ ਤੇ ਆਏ ਤੇ ਤੁਸੀਂ ਕਿਸੇ ਦਾ ਬੁਰਾ ਨਹੀਂ ਕਰ ਸਕਦੇ। ਵਾਹ ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ। ਬਿਸਮਿल्लाहिर्रहमानिर्रहीम। शुरू खुदा दे नामों जिस दा जोड़ जवाब न कोई, जिस दी रहमत बख्शिश वाला अंत हिसाब ना कोई। पूरी दुनिया दे विच वसन वाले पंजाबियों ते प्यारे वेखण वालिओ अस्सलामु अलैकुम। प्यारिओ साडी ये बेनती है भी पंजाबी माँ बोली दे जुबानो अदब ते सकाफत दे फरोग ते वधावे ते चढ़तन लई शुरू किए जान वाले अपने इस माँ बोली दे चैनल नूं बराहे करम सबसक्राइब कर लवो। नाल बनया होया घंटी दा निशान जरूर दबाया जे। प्यारिओ साडे विलॉग्स नूं लाइक ते शेयर भी करया करो ते नाले अपने कमेंट्स सानू जरूर भिजवाया करो जिहड़े कि साडे लई बड़ी हलाशेरी दा मूजब हुंदे ने ते नाले असी तुहाडे कमेंट्स दे चानने अपनी गल बात नूं मजीद निखारन शिंगारन ते सुआरन दा आर ते यतन भी करते रहने आ। साहिबो असी बारहा तुहाडी खिदमत दे विच इह अर्ज़ कर चुके हैं कि साडी माँ बोली पंजाबी चूँकि बड़ी कदीम बड़ी विशाल ते बड़े खुले खिलार भंडार वाली जुबान है। इस वास्ते इहदे लफ्ज़ां दे विच इहदी गलबात दे विच इहदे लहजियां दे विच बहुत ज़्यादा वैरायटी पाई जाती है। 50-100 मील तो बाद पंजाबी जुबान दे लफ्ज़ां दा बदल जाना ये भी एक साडी माँ बोली दी बड़ी खूबसूरत खूबी है। अपने एक पिछले विलाग दे विच असां तुहाडी खिदमत दे विच तुहाडे मुतालबे दे उत्ते हालत पंजाली दे मुख्तलिफ
ਹਿੱਸਿਆਂ ਦਾ ਬਿਆਨ ਕੀਤਾ। ਸਾਡੇ ਮੁਹਤਰਮ ਮੁਅੱਕਰ ਤੇ ਮੁਫੱਖਰ ਵਿਊਅਰਸ ਦੇ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਜਦੋਂ ਜੋਗ ਦੇ ਨਾਲ ਯਾਨੀ ਢੱਗਿਆਂ ਦੇ ਨਾਲ ਵਾਹੀ ਕੀਤੀ ਜਾਂਦੀ ਹੁੰਦੀ ਸੀ, ਮੈਨੂਅਲ ਤਰੀਕੇ ਦੇ ਨਾਲ ਕਾਸ਼ਤਕਾਰੀ ਕੀਤੀ ਜਾਂਦੀ ਸੀ, ਤੇ ਉਦੋਂ ਜੋਗ ਦੇ ਗਲ ਜਿਹੜੀ ਪੰਜਾਲੀ ਤੇ ਹਲ ਪਾ ਕੇ ਤੇ ਭੋਏ ਨੂੰ ਅਸੀਂ ਸੀਆਂ ਲਾਉਂਦੇ ਸਾਂ। ਉਸ ਹਲ ਪੰਜਾਲੀ ਦੇ ਮੁਖਤਲਿਫ ਜਿਹੜੇ ਬਖਰੇ ਸਨ, ਮੁਖਤਲਿਫ ਹਿੱਸੇ ਸਨ, ਉਹਨਾਂ ਬਾਰੇ ਸਾਨੂੰ ਦੱਸੋ। ਤੇ ਬਾਬਾ ਜੀ ਨੇ ਬੜਾ ਮੁਫੱਸਲ ਸਾਡੇ ਇੱਕ ਪਿਛਲੇ ਵਿਲਾਗ ਦੇ ਵਿੱਚ ਤੁਹਾਡੇ ਹਜ਼ੂਰ ਉਹ ਸਾਰਾ ਬਿਆਨ ਵੀ ਕੀਤਾ, ਜਿਹਦੇ ਪਰਤਾਵੇ ਦੇ ਵਿੱਚ ਸਾਡੇ ਇੱਕ ਬੜੇ ਹੀ ਮਨ ਠਾਰ ਦਰਸ਼ਕ ਨੇ ਜਨਾਬ ਅਮਜਦ ਅਲੀ ਬਾਗ ਫਿਰਦੌਸੀ ਤਲਾ ਗੰਗ ਤੋਂ, ਉਹਨਾਂ ਸਾਨੂੰ ਦੱਸਿਆ ਭਈ ਉਹ ਆਪੂ ਵੀ ਆਪਣੇ ਹੱਥੀਂ ਵਾਈ ਬੀਜੀ ਹਲ ਪੰਜਾਲੀ ਦੇ ਨਾਲ ਢੱਗਿਆਂ ਦੇ ਨਾਲ ਕਰਦੇ ਰਹੇ ਨੇ। ਉਹਨਾਂ ਸਾਡੇ ਇਲਮ ਦੇ ਵਿੱਚ ਇਜ਼ਾਫਾ ਕਰਦਿਆਂ ਹੋਇਆਂ ਦੱਸਿਆ ਭਈ ਉਹਨਾਂ ਦੇ ਇਲਾਕੇ 'ਚ ਯਾਨੀ ਤਲਾ ਗੰਗ ਜ਼ਿਲ੍ਹਾ ਚਕਵਾਲ, ਉੱਥੇ ਜਿਹੜੀ ਮੈਨੂਅਲ ਵਾਈ ਬੀਜੀ ਕੀਤੀ ਜਾਂਦੀ ਸੀ ਢੱਗਿਆਂ ਦੇ ਨਾਲ, ਜੋਗ ਦੇ ਨਾਲ, ਉੱਥੇ ਉਹਨਾਂ ਦੇ ਇਲਾਕੇ ਦੇ ਵਿੱਚ ਹਲ ਪੰਜਾਲੀ ਦੇ ਜਿਹੜੇ ਮੁਖਤਲਿਫ ਹਿੱਸੇ ਸਨ, ਉਹਨਾਂ ਦੇ ਨਾਂ ਕੀ ਸਨ, ਉਹ ਉਹਨਾਂ ਸਾਨੂੰ ਲਿਖ ਕੇ ਭਿਜਵਾਇਆ ਹੈ, ਜਿਹੜਾ ਕਿ ਮੈਂ ਤੁਹਾਡੇ ਹਜ਼ੂਰ ਬਿਆਨ ਕਰਨ ਲੱਗਾ। ਅਮਜਦ ਅਲੀ ਸਾਹਿਬ ਫਰਮਾਉਂਦੇ ਨੇ ਭਈ ਦੋਵੇਂ ਢੱਗੇ ਜਿਹੜੇ ਨੇ ਉਹਨਾਂ ਦੇ ਗਲ ਜਿਹੜੀ ਪੰਜਾਲੀ ਪਾਈ ਜਾਂਦੀ ਸੀ, ਪੰਜਾਲੀ ਦੇ ਆਸੇ-ਪਾਸੇ ਦੋ ਮੋਢੇ ਹੁੰਦੇ ਸਨ, ਯਾਨੀ ਜਿਹੜਾ ਉਹਨਾਂ ਦੀਆਂ ਗਰਦਨਾਂ ਦੇ ਉੱਤੇ ਵਾਲਾ ਲੱਕੜ ਦਾ ਹਿੱਸਾ ਹੁੰਦਾ ਸੀ ਉਹਨੂੰ ਮੋਢੇ ਆਖਿਆ ਜਾਂਦਾ ਸੀ। ਮੋਢਿਆਂ ਦੇ ਅੰਦਰ ਦੋ ਲੋੜੇ ਤੇ ਬਾਹਰਲੇ ਪਾਸੇ ਗਲਾਤਰੇ, ਵਿਚਕਾਰ ਇੱਕ ਜਾਂ ਦੋ ਖੁੰਨ, ਥੱਲੇ ਲੱਕੜੀ ਦੀ ਫਾਟ ਜਾਂ ਰੱਸੀ ਦਾ ਜੋਤਰਾ, ਤੇ ਦੋਹਾਂ ਖੁੰਨਾਂ ਵਿੱਚ ਰੱਸੀ ਦੀ ਅੜੀ ਤੇ ਅੜੀ ਵਿੱਚ ਲੱਕੜੀ ਦੀ ਕਿੱਲੀ ਹੁੰਦੀ ਸੀ। ਇਹ ਯਾਨੀ ਕਿ ਜਿਹੜੇ ਪੰਜਾਲੀ ਦੇ ਮੁਖਤਲਿਫ ਹਿੱਸੇ ਨੇ, ਇਹ ਸਾਡੀ ਇੱਥੇ ਗੁਜਰਾਂਵਾਲਾ, ਸਿਆਲਕੋਟ, ਲਾਹੌਰ ਦੀ ਜਿਹੜੀ ਬੋਲੀ ਹੈ ਇਹਦੇ ਨਾਲੋਂ ਵੱਖ ਅਖਵਾਉਂਦੇ ਸਨ ਉਹਨਾਂ ਦੇ ਇਲਾਕੇ ਤਲਾ ਗੰਗ ਦੇ ਵਿੱਚ। ਚਲੋ ਉਹਨਾਂ ਸਾਡੇ ਇਲਮ ਵਿੱਚ ਵਾਧਾ ਕੀਤਾ, ਅਸਾਂ ਅੱਗੋਂ ਤੁਹਾਡੇ ਹਜ਼ੂਰ ਬਿਆਨ ਕੀਤਾ। ਇੱਥੇ ਮੈਂ ਆਪਣੇ ਉਹਨਾਂ ਬਜ਼ੁਰਗ ਵਿਊਅਰਸ ਦੀ ਖਿਦਮਤ ਦੇ ਵਿੱਚ ਅਰਜ਼ ਕਰਾਂਗਾ ਕਿ ਚੂੰਕਿ ਸਾਡਾ ਇਹ ਜਿਹੜਾ ਚੈਨਲ ਹੈ ਅਸਾਂ ਸ਼ੁਰੂ ਹੀ ਇਸ ਵਾਸਤੇ ਕੀਤਾ ਹੈ ਵੀ ਸਾਡੇ ਨੌਜਵਾਨਾਂ ਨੂੰ, ਸਾਡੀ ਅਜੋਕੀ ਪੀੜ੍ਹੀ, ਸਾਡੇ ਤੁਲਬਾ ਉਹ ਤਾਲਿਬਾਤ ਜਿਹੜੇ ਨੇ, ਉਹਨਾਂ ਸਾਡਿਆਂ ਪੜਿਆਰਾਂ ਨੂੰ ਸਾਡੀ ਪੁਰਾਣੀ ਅੱਜ ਤੋਂ 50 ਸਾਲ ਪਹਿਲੇ ਦੀ ਪੰਜਾਬੀ ਜ਼ੁਬਾਨ, ਸਾਡੇ ਦੇਸ਼ ਪੰਜਾਬ ਦੀ ਸਕਾਫਤ, ਸਾਡੇ ਦੇਸ਼ ਪੰਜਾਬ ਦੇ ਵਾਈ ਬੀਜੀ ਦੇ ਤਰੀਕੇ, ਅੱਜ ਤੋਂ ਨਿਸਫ ਸਦੀ ਪਹਿਲੋਂ ਸਾਡੀ ਬੋਲੀ ਦੇ ਵਿੱਚ, ਸਾਡੇ ਵਰਤੋਂ ਦੇ ਵਿੱਚ ਜਿਹੜੇ ਰੱਛ, ਜਿਹੜੇ ਔਜ਼ਾਰ ਆਉਂਦੇ ਹੁੰਦੇ ਸਨ, ਉਹਨਾਂ ਦੇ ਕੀ ਨਾਂ ਸਨ, ਉਹ ਅਸੀਂ ਬਿਆਨ ਕਰੀਏ ਤਾਂ ਕਿ ਸਾਡੇ ਪੜਿਆਰ ਧੀਆਂ ਪੁੱਤਰ ਜਿਹੜੇ ਕਿ FA BA MA ਤੇ PhD ਦੇ ਵਿੱਚ ਪੰਜਾਬੀ ਦਾ ਸਬਜੈਕਟ ਰੱਖਦੇ ਨੇ, ਤੇ ਨਾਲੇ ਅਜਿਹੇ ਸਾਡੇ ਬੱਚੇ ਜਿਹੜੇ ਕੰਪੀਟੀਸ਼ਨਸ ਦੇ ਵਿੱਚ ਵੀ ਪੰਜਾਬੀ ਇਲੈਕਟਿਵ ਇਖਤਿਆਰੀ ਪੰਜਾਬੀ ਰੱਖਦੇ ਨੇ, ਉਹਨਾਂ ਦੇ ਇਲਮ ਵਿੱਚ ਵਾਧਾ ਹੋ ਸਕੇ, ਉਹਨਾਂ ਲਈ ਇਮਤਿਹਾਨੀ ਨੁਕਤਾ ਨਜ਼ਰ ਦੇ ਨਾਲ ਉਹਨਾਂ ਦੀ ਤਿਆਰੀ ਹੋ ਸਕੇ, ਔਰ ਉਹਨਾਂ ਦੇ ਲਈ ਅਸੀਂ ਕੁਝ ਆਪਣੇ ਵੱਲੋਂ ਆਸਾਨੀਆਂ ਪੈਦਾ ਕਰ ਸਕੀਏ। ਚੁਨਾਚਾ ਸਾਡੀ ਬੇਨਤੀ ਹੈ ਪੂਰੀ ਦੁਨੀਆ ਦੇ ਵਿੱਚ ਵਸਣ ਵਾਲੇ ਆਪਣੇ ਉਹਨਾਂ ਸੀਨੀਅਰ ਸਿਟੀਜ਼ਨਸ ਦੀ ਖਿਦਮਤ ਦੇ ਵਿੱਚ ਵੀ ਜਿਨ੍ਹਾਂ ਆਪਣੇ ਹੱਥੀਂ ਢੱਗਿਆਂ ਦੀ ਵਾਹੀ ਕੀਤੀ ਹੋਵੇ, ਤੇ ਉਹਨਾਂ ਦੇ ਦੌਰ ਦੇ ਵਿੱਚ, ਉਹਨਾਂ ਦੇ ਇਲਾਕੇ ਦੇ ਵਿੱਚ ਹਲ ਪੰਜਾਲੀ ਦੇ ਮੁਖਤਲਿਫ ਬਖਰਿਆਂ ਨੂੰ ਕੀ ਆਖਿਆ ਜਾਂਦਾ ਸੀ, ਉਹ ਵੀ ਸਾਨੂੰ ਲਿਖ ਕੇ ਭਿਜਵਾਨ, ਤਾਂ ਕਿ ਅਸੀਂ ਆਪਣੇ ਅਗਲੇ ਵਿਲਾਗ ਦੇ ਵਿੱਚ ਆਪਣੇ ਦਰਸ਼ਕਾਂ ਦੀ ਖਿਦਮਤ ਦੇ ਵਿੱਚ ਸਾਰਾ ਕੁਝ ਬਿਆਨ ਕਰ ਸਕੀਏ, ਤੇ ਸਾਡੇ ਪਿਆਰੇ ਵੇਖਣ ਵਾਲਿਆਂ ਦੇ ਨੌਲੇਜ ਦੇ ਵਿੱਚ ਇਜ਼ਾਫਾ ਤੇ ਵਾਧਾ ਹੋ ਸਕੇ। ਤੁਹਾਡੇ ਭੇਜੇ ਹੋਏ ਪਿਆਰ ਭਰਾਗੇ ਤੁਹਾਡੇ ਸਵਾਲ ਤੇ ਤੁਹਾਡੇ ਅਖਾਣਾਂ ਦੀ ਗੁਥਲੀ ਤਿਆਰ ਹੈ, ਤੇ ਆਓ ਫਿਰ ਚੱਲੀਏ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਪਿੰਡ ਗਖੜਵਾਲੀ, ਤੇ ਚੱਲ ਕੇ ਉਹਨਾਂ ਦੇ ਹਜ਼ੂਰ ਤੁਹਾਡੇ ਸਵਾਲ ਤੇ ਤੁਹਾਡੇ ਅਖਾਣ ਪੇਸ਼ ਕਰੀਏ ਤੇ ਪਰਤਾਵੇ ਲਈਏ। ਆਓ ਸਾਡੇ ਨਾਲ।
ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ अस्सलाम वालेकुम मेरी जी सरकार वालेकुम सलाम जनाब डॉक्टर साहब जी आयन जी खैर होवे जी बड़ी खैर होवे। मेहरबानी मेरी सरकार बड़ी नवाज़श अच्छा हजूर ਅੱਜ ਜਿਹੜਾ ਪ੍ਰੋਗਰਾਮ ਹੈ जी 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 ਉਹਦਾ ਅਸੀਂ ਮੁੱਢ ਬੰਨ੍ਹਨੇ ਆ ਜਨਾਬ ਅੰਮ੍ਰਿਤਸਰ ਤੋਂ ਸਾਡੇ ਬੜੇ ਹੀ ਪਿਆਰੇ हाँ ਦਰਸ਼ਕ ਪੱਕੇ ਸਾਡੇ माशाअल्लाह ਟੀਟ हाँ ਸਾਡਾ चलिए ਕੋਈ अमृतसर हाँ, जिन्नू आखण रब दा घर ਆ ਜੀ ਹਾਂ ਜੀ। जी 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 ਤੇ ਉਥੋਂ ਨਾਮ ਹੀ ਉਹਨਾਂ ਦਾ ਅੰਮ੍ਰਿਤਪਾਲ ਸਿੰਘ हाँ जी हाँ जी अमृत दा मैना पाक पवित्र हुंदा है ना ਹਾਂ ਜੀ ਜੀ ते सर मैना तालाब ਹਾਂ हाँ जी सरोवर ਹਾਂ ਜੀ ते पाक तालाब ਹਾਂ ਜੀ हाँ ਹਾਂ जी ਜੀ। हाँ जी ਤੇ ਉਹ ਜਨਾਬ ਖਾਨ ਉਹਨਾਂ ਭਿਜਵਾਇਆ ਬਾਜਵਾ ਸਾਹਿਬ ਉਹ ਆਖਦੇ ਨੇ ਵੀ 4 ਦਿਨ ਦੀ ਕੋਤਵਾਲੀ ਤੇ ਫਿਰ ਉਹੀਓ ਹੀ ਹੱਲ ਪੰਜਾ ਲਈ हाँ जी हाँ जी ਇਹ ਜੀ ਆਪਣਾ ਅੰਮ੍ਰਿਤਪਾਲ ਸਿੰਘ ਜਿਹੜੇ ਨੇ ਜੀ 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 ਇਹਨਾਂ ਨੇ ਜਿਹੜਾ ਖਾਨ ਭੇਜਿਆ ਇਹਦਾ ਮਤਲਬ ਇਹ ਵੇ ਕਿ ਜਿਹੜੀ ਨੌਕਰੀ ਹੈ ਨਾ ਸਰਕਾਰੀ ਜੀ 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 ਜਾਂ ਕਿਤੇ ਵੀ ਕੋਈ ਕਰਦੇ ਹੋ ਉਹਦਾ ਐਡਾ ਮਾਣ ਨਹੀਂ ਹੁੰਦਾ ਜੀ 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 ਕੋਤਵਾਲੀ ਕੀ ਸੀ ਕਿ ਕੋਟਵਾਲ ਲਫ਼ਜ਼ ਸੀ ਜਿਹਨੂੰ ਫਾਰਸੀ ਚ ਟੂਕੇ ਟੇ ਹੈ ਨਹੀਂ ਸੀ ਜੀ ਜੀ ਇਸ ਵਾਸਤੇ ਕੋਤਵਾਲ ਆਖਦੇ ਸਨ ਜਿਹੜਾ ਕੋਟ ਹੁੰਦੇ ਸਨ ਨਾ ਕਿਲੇ ਜੀ ਜੀ ਉਹਨਾਂ ਦੇ ਚਾਰ ਚਫੇਰੇ ਜਿਹੜੀਆਂ ਕੰਧਾਂ ਹੁੰਦੀਆਂ ਸਨ ਨਾ ਜੀ। ਉੱਥੇ ਜਿਹੜੇ ਬੂਹੇ ਬਣੇ ਸਨ ਨਾ ਉਹਨਾਂ ਦੀ ਰਾਖੀ ਹਾਂਜੀ ਸਰਕਾਰੀ ਨੌਕਰੀ ਸੀ ਇਹ ਜੀ ਤੇ ਜ਼ਰਾ ਟੌ ਟੱਪੇ ਵਾਲੀ ਸੀ ਜਿਹਨੂੰ ਮਰਜ਼ੀ ਅੰਦਰ ਆਉਣ ਦੇਣ ਜਿਹਨੂੰ ਮਰਜ਼ੀ ਨਾ ਆਉਣ ਦੇਣ ਹਾਂ ਤੇ ਉਹਦੇ ਜੇ ਇਸ ਅਖਾਣ 'ਚ ਦੱਸਿਆ ਵੀ ਜਿਹੜੀ ਨੌਕਰੀ ਹੈ ਨਾ ਉਹਦੇ ਐਵੇਂ 4 ਦਿਨ ਦੀ ਹੁੰਦੀ ਏ ਆ ਤੇ ਜਿਹੜਾ ਹੱਲ ਭੰਜਾਲੀ ਹੈ ਨਾ ਜੱਟਾਂ ਦਾ ਇਹ ਤੇ ਪੱਕਾ ਸੰਦੇ ਹਾਂ। ਇਹ ਤੇ ਸਾਰੀ ਉਮਰ ਕਰਨਾ ਹੈ ਵਾਹ ਹਾਂਜੀ ਇਹਦੇ 'ਚ ਦੂਜੀ ਗੱਲ ਇਹ ਵੀ ਦੱਸੀ ਗਈ ਹੈ ਵੀ ਤੁਹਾਨੂੰ ਅਗਰ ਕੋਈ ਮਤਲਬ ਇਹ ਵੇ ਵੀ ਕੋਈ ਤੁਹਾਨੂੰ ਕੋਈ ਅਚਾਨਕ ਤੁਹਾਡੀ ਕੋਈ ਯਾਸ਼ੀ ਦਾ ਜਾਂ ਮਾਲੀ ਪੱਖੋਂ ਕੋ ਤੁਸੀਂ ਸੌਖੇ ਵਾਵਾ ਹੋ ਜਾਂਦੇ ਹੋ ਜੀ ਤੇ ਆਪਣੀ ਔਕਾਤ ਨਾ ਭੁੱਲਿਓ ਜੀ ਵਾਹ ਇਸ ਵਾਸਤੇ ਵੀ ਜਿਹੜਾ ਤੁਹਾਡਾ ਜੱਦੀ ਪੁਸ਼ਤੀ ਤੁਹਾਡੀ ਆਮਦਨ ਦਾ ਠੀਆ ਨਾ ਹਾਂ ਉਹਨੂੰ ਨਾ ਭੁੱਲਿਆ ਜੇ ਉਹਨੂੰ ਯਾਦ ਰੱਖਿਆ ਜੇ ਇਹ ਵੀ ਚੇਤੇ ਰੱਖਿਓ ਕਿ ਸਾਡੀ ਆਮਦਨ ਦਾ ਦਰਿਆ ਐ ਸੀ ਔਰ ਸਾਡੀ ਇੰਨੀ ਕੁ ਆਮਦਨ ਸੀ ਉਦੋਂ ਜਿਹੜੀ ਵੱਧੇ ਉਹ ਜਿੰਨੇ ਕੁ ਦਿਨ ਆਈ ਏ ਉਹ ਰੱਬ ਦਾ ਸ਼ੁਕਰ ਕਰੋ ਤੇ ਜਦੋਂ ਮੁੱਕ ਜਾਏ ਫੇਰ ਵੀ ਰੱਬ ਦਾ ਸ਼ੁਕਰ ਕਰਕੇ ਤੇ ਫਿਰ ਆਪਣੇ ਕੰਮ ਦੇ ਉੱਤੇ ਵਾਪਸ ਆ ਜਾਓ ਪਰਤਾਓ ਹਾਂਜੀ ਹਾਂਜੀ ਉਹ ਤੇ ਜੱਦੀ ਪੁਸ਼ਤੀ ਆਪਣਾ ਕੰਮ ਜੀ, ਹੋਇਆ ਨਾ ਜੀ ਦੂਜਾ ਇਹ ਵੇ ਕਿ ਜਿਹੜੇ ਵੀ ਹਾਲਾਤ 'ਚ ਤੁਸੀਂ ਗੁਜ਼ਰ ਰਹੇ ਹੋ ਨਾ ਤੁਸੀਂ ਖੁਸ਼ਹਾਲੀ 'ਚੋ ਤੇ ਗਰੀਬੀ ਨੂੰ ਕਬੂਲ ਕਰਨ ਲਈ ਤਿਆਰ ਰਹੋ ਜੀ ਹਾਂਜੀ ਤੇ ਇਹ ਨਾ ਸਮਝੋ ਵੀ ਮੈਂ ਹੁਣ ਇੱਥੇ ਉੱਡਣਾ ਪਿਆ ਤੇ ਮੈਂ ਇੱਥੇ ਹੀ ਰਹਿਣਾ ਮੈਂ ਹੇਠਾਂ ਨਹੀਂ ਆਉਣਾ ਆ ਹਾਂਜੀ ਤੋ ਜਿਹੜੀ ਅਡਾਰੀ ਹੈ ਨਾ ਉਹ ਥੱਲੇ ਵੀ ਲੈ ਕੇ ਆ ਸਕਦੀ ਤੇ ਇਹ ਇਸ ਅਖਾਣ ਦੇ ਵਿੱਚ ਦੱਸਿਆ ਵਾਹ ਗਿਆ ਵਾਹ। ਹਾਂਜੀ ਲਓ ਜੀ ਪਿਆਰਿਓ 4 ਦਿਨ ਦੀ ਕੋਤਵਾਲੀ ਤੇ ਫਿਰ ਉਹੀਓ ਹੀ ਹੱਲ ਪੰਜਾਲੀ ਕਿੱਡੀ ਸੋਹਣੀ ਬਾਬਾ ਜੀ ਗੱਲ ਕੀਤੀ ਭਈ ਉਦਮ ਖੇਤੀ ਅਸਾਂ ਇੱਕ ਇਹ ਵੀ ਅਖਾਣ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤਾ ਸੀ ਭਈ ਉਦਮ ਖੇਤੀ ਤੇ ਮੱਧਮ ਵਪਾਰ ਤੇ ਨਖਿੰਦ ਚਾਕਰੀ ਤੇ ਭੀਖ ਨਦਾਰ ਇਸ ਅਖਾਣ ਵਿੱਚ ਵੀ ਇਹੀ ਤੁਹਾਡੇ ਹਜ਼ੂਰ ਬਿਆਨ ਕੀਤਾ ਸੀ ਭਈ ਸਭ ਤੋਂ ਆਲਾ ਤੇ ਅਰਫਾ ਤੇ ਬਿਹਤਰੀਨ ਕੰਮ ਕਾਰੋਬਾਰ ਜਿਹੜਾ ਨਾ ਪੇਸ਼ਾ ਜਿਹੜਾ ਹੈ ਉਹ ਤੇ ਆਪਣੀ ਮਾਲਕੀ ਹੈ ਆਪਣਾ ਜ਼ਿਮੀਦਾਰਾ ਆਪਣੀ ਜ਼ਾਤੀ ਜ਼ਮੀਨ ਭੋਏ ਹੋਵੇ ਤੇ ਉਹਦੇ ਤੇ ਬੰਦਾ ਹੱਲ ਕਰੇ ਵਾਈ ਬੀਜੀ ਕਰੇ ਉਹ ਸਭ ਤੋਂ ਅਵਲ ਨੰਬਰ ਕੰਮ ਹੈ ਤੇ ਨੌਕਰੀਆਂ ਜਿਹੜੀਆਂ ਨੇ ਉਹ ਸਾਡੇ ਜ਼ਰਾਤ ਪੇਸ਼ਾ ਦੋਸਤ ਵੀ ਕਰਦੇ ਸਨ ਤੇ ਨੌਕਰੀ ਦਾ ਚੂੰਕਿ ਇੱਕ ਵੇਲਾ ਐਸਾ ਆਉਂਦਾ ਹੈ ਕਿ ਰਿਟਾਇਰਮੈਂਟ ਹੋ ਜਾਂਦੀ ਹੈ ਬੰਦੇ ਨੂੰ ਬਿਲ ਆਖਰ ਰਿਟਾਇਰ ਹੋਣਾ ਪੈਂਦਾ ਹੈ ਤੇ ਫਿਰ ਪਿਛਾਂ ਪਰਤ ਕੇ ਆਪਣੀ ਮਾਲਕੀ ਤੇ ਹੀ ਆਉਣਾ ਪੈਂਦਾ ਤੇ ਉਸ ਗੱਲ ਵੱਲ ਇਸ ਅਖਾਣ ਵਿੱਚ ਤਵੱਜੋ ਦਵਾਈ ਗਈ ਹੈ ਕਿ ਆਪਣਾ ਪਿਛੋਕੜ ਨਾ ਭੁੱਲੋ ਬਿਲ ਆਖਰ ਤੁਸੀਂ ਪਰਤ ਕੇ ਫਿਰ ਉੱਥੇ ਹੀ ਆਉਣਾ ਬਾਬਾ ਜੀ ਮੁਹੇਸ਼ ਚਾਵਲਾ ਇਹ ਸੋਨੀਪਤ ਹਰਿਆਣੇ ਤੋਂ ਜੀ ਜੀ ਇਹਨਾਂ ਬੜਾ ਸੋਹਣਾ ਇੱਕ ਅਖਾਣ ਭਿਜਵਾਇਆ ਹੈ। ਜੀ 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 ਉਹ ਇਸ ਤਰ੍ਹਾਂ ਜੀ ਭਈ 100 ਚਾਚਾ ਤੇ ਇੱਕ ਪਿਓ ਵਾਹ 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 ਤੇ 100 ਇਲਾਜ ਤੇ ਇੱਕ ਘਿਓ ਇਹਦਾ ਮਤਲਬ ਇਹ ਹੈ ਕਿ ਜਿਹੜੇ ਤੁਹਾਡੇ ਰਿਸ਼ਤੇ ਨੇ ਨਾ ਜੀ ਜਿਸ ਤਰ੍ਹਾਂ ਤੁਹਾਡੇ ਜਿਹੜਾ ਵਾਲਦ ਦਾ ਜਾਂ ਪਿਤਾ ਦਾ ਜਾਂ ਬਾਪੂ ਦਾ ਜਿਹੜਾ ਰਿਸ਼ਤਾ ਹੈ ਤੁਹਾਡਾ ਜੀ ਹਾਂਜੀ ਉਹ ਵੀ ਉਹ ਜਿਹੜਾ ਨਾ ਉਹਦੀ ਜਿੰਨੀ ਤੁਹਾਡੇ ਨਾਲ ਨੇੜਤਾ ਹੋਰ ਕਿਸੇ ਦੀ ਨਹੀਂ ਹੋ ਨਹੀਂ ਹੋ ਸਕਦੀ ਸਕਦੀ ਕਿਉਂਕਿ ਤੁਸੀਂ ਉਹਦਾ ਖੂਨ ਹੋ ਸਿੱਧਾ ਜੀ ਜੀ ਹਾਂਜੀ ਤੇ ਉਹ ਜਿਹੜਾ ਨਾ ਜਿੰਨੀ ਹਮਦਰਦੀ ਤੁਹਾਨੂੰ ਪਿਓ ਨੂੰ ਤੁਹਾਡੇ ਨਾਲ ਹੋ ਸਕਦੀ ਏ
ਕਿਸੇ ਹੋਰ ਨੂੰ ਤੁਹਾਡੇ ਨਾਲ ਨਹੀਂ ਹੋ ਨਹੀਂ ਹੋ ਸਕਦੀ। ਸਕਦੀ ਜੀ। ਚਾਚੇ ਵੀ ਭਰਾ ਪਿਓ ਦੇ ਭਰਾ ਹੀ ਹੁੰਦੇ ਨੇ, ਹਾਂਜੀ ਲੇਕਿਨ ਫੇਰ ਵੀ ਉਹਨਾਂ ਦੇ ਆਪਣੇ ਆਪਣੇ ਘਰ ਹੁੰਦੇ ਨੇ, ਤੇ ਜਿਹੜੀ ਮੁਹੱਬਤ ਉਹਨਾਂ ਦੀ ਹੁੰਦੀ ਹੈ ਨਾ, ਹਾਂ। ਉਹ ਵੰਡ ਕੇ ਹੀ ਭਤਰੀਏ ਦੇ ਹਿੱਸੇ ਆਉਣੀ ਹੈ ਨਾ। ਹਾਂ। ਲੇਕਿਨ ਪਿਓ ਦੀ ਤੇ ਸਾਰੀ ਮੁਹੱਬਤ ਜਿਹੜੀ ਆ ਉਹ ਪੁੱਤਰ ਵਾਸਤੇ ਹੋਣੀ ਹੈ। ਹਾਂ, ਬਰਾਹ ਰਾਸਤ। ਹਾਂਜੀ, ਇਸ ਵਾਸਤੇ ਦੱਸਿਆ ਗਿਆ ਵੀ ਜਿਹੜਾ ਪਿਓ ਹੈ ਨਾ, ਕਿਸੇ ਨੂੰ ਅਗਰ ਕੋਈ ਖੁੰਝਣਾ ਲੱਗੀ ਹੈ ਨਾ ਵੀ ਮੇਰਾ ਚਾਚਾ ਬੜਾ ਪਿਆਰ ਕਰਦਾ ਹੈ, ਹਾਂ। ਤੇ ਬੜੀ ਅੱਛੀ ਗੱਲ ਹੈ, ਚਾਚਿਆਂ ਨੂੰ ਪਿਆਰ ਕਰਨਾ ਚਾਹੀਦਾ ਹੈ। ਚਾਹੀਦਾ। ਲੇਕਿਨ ਉਸ ਤੁਲਨਾ ਤੇ ਕਦੀ ਪਿਓ ਵਾਲੀ ਤੁਲਨਾ ਤੇ ਉਹਨੂੰ ਨਾ ਲਿਆਏ। ਨਾ ਇਸ ਵਾਸਤੇ ਉਹਨੂੰ ਚਾਚੇ ਇੱਜ਼ਤ ਕਰੇ, ਉਹਦਾ ਪਿਆਰ ਕਰੇ, ਉਹਦੇ ਪਿਆਰ ਦਾ ਸਤਿਕਾਰ ਵੀ ਕਰੇ, ਹਾਂ। ਉਹਨੂੰ ਰਿਸਪੈਕਟ ਵੀ ਦੇਵੇ, ਇੱਜ਼ਤ ਵੀ ਦੇਵੇ, ਲੇਕਿਨ ਉਹਨੂੰ ਇਹਦੇ ਤੋਂ ਇਹ ਨਾ ਸਮਝ ਲੈ ਕਿ ਮੇਰਾ ਪਿਓ ਕੀ ਆ ਜਾਂ ਉਹ ਮੇਰੇ ਨਾਲ ਮਤਲਬ ਕਿੰਨਾ ਕੁ ਕਰ ਸਕਦਾ। ਪਿਓ ਜਿੰਨਾ ਕੁ ਹੇਜ ਬੱਚਿਆਂ ਨਾਲ ਵੰਡਾਉਂਦਾ ਨਾ, ਹੋਰ ਕੋਈ ਨਹੀਂ ਵੰਡਾ ਸਕਦਾ। ਤੇ ਇਹਦੀ ਮਿਸਾਲ ਉਹਨਾਂ ਤੁਲਨਾ ਕੀਤੀ ਉਹਦੇ ਨਾਲ ਵੀ ਜਿਸ ਤਰ੍ਹਾਂ ਦੇਸੀ ਘਿਓ ਜਿਹੜਾ ਉਹ 100 ਖੁਰਾਕਾਂ 'ਤੇ ਖਾਓ, ਲੇਕਿਨ ਜਿਹੜਾ ਦੇਸੀ ਘਿਓ ਦਾ ਕੰਮ ਹੈ ਨਾ ਜੀ, ਵਾਹ। ਹਾਂਜੀ, ਉਹ ਵੱਖਰਾ ਹੀ ਹੈ। ਉਹਦੀ ਜਿਹੜੀ ਤਾਕਤ ਹੈ ਉਹ ਵੱਖਰੀ ਹੈ। ਉਹਦੀ ਤਾਕਤ ਵਰਗਾ ਕੋਈ ਹੋਰ ਤਾਕਤ ਜਾਂ ਹੋਰ ਖੁਰਾਕ ਨਹੀਂ ਸਕਦੀ। ਵਾਹ ਹਾਂਜੀ। ਵਾਹ। ਲਓ ਜੀ ਸਾਹਿਬੋ, 100 ਚਾਚਾ ਤੇ ਇੱਕ ਪਿਓ ਤੇ 100 ਇਲਾਜ ਤੇ ਇੱਕ ਘਿਓ। ਬੜਾ ਖੂਬਸੂਰਤ ਤਰੀਕੇ ਨਾਲ ਬਾਜਵਾ ਸਾਹਿਬ ਸਾਨੂੰ ਸਮਝਾਇਆ ਹੈ ਵੀ ਰਿਸ਼ਤੇ ਜਿਹੜੇ ਨੇ ਜੀ ਉਹਨਾਂ ਦਾ ਵੱਖੋ ਵੱਖਰਾ ਤਕੱਦਸ ਹੈ, ਲੇਕਿਨ ਬਾਪ ਤੇ ਬਰਾਹ ਰਾਸਤ ਆਪਣੀ ਔਲਾਦ ਦੀ ਜਿਹੜੀ ਫਿਕਰ ਕਰਦਾ ਹੈ, ਜਿਹੜੀ ਸ਼ਫਕਤ ਤੇ ਪਿਦਰੀ ਵਾਲਦ ਸਾਹਿਬ ਆਪਣੀ ਔਲਾਦ ਨਾਲ ਕਰਦੇ ਨੇ, ਉਹ ਚਾਚੇ ਇਸ ਵਾਸਤੇ ਨਹੀਂ ਕਰ ਸਕਦੇ। ਬੜੇ ਬੜੇ ਪਿਆਰੇ, ਬੜੇ ਬੜੇ ਅੱਛੇ ਖਾਨਦਾਨੀ ਲੋਕਾਂ ਦੇ ਵਿੱਚ ਚਾਚੇ ਵੀ ਹੁੰਦੇ ਨੇ, ਲੇਕਿਨ ਚੂੰਕਿ ਚਾਚਿਆਂ ਦੀ ਆਪਣੀ ਔਲਾਦ ਵੀ ਹੁੰਦੀ ਹੈ, ਫਿਰ ਚਾਚਿਆਂ ਦੀ ਜਿਹੜੀ ਜ਼ਨਾਨੀ ਹੈ ਜਿਹਨੂੰ ਚਾਚੀ ਆਖਿਆ ਜਾਂਦਾ, ਉਹ ਵੀ 100 ਆਖਦੀ ਹੈ ਵੀ ਤੂੰ ਜਾ ਕੇ ਭਰਾ ਦੇ ਬਾਲਾਂ ਦਾ ਕਰਨਾ ਤੇ ਆਪਣਿਆਂ ਦਾ ਵੀ ਕੁਝ ਸੋਚ। ਇਸ ਵਾਸਤੇ ਉਹ 100 ਐਸੇ ਪੱਟਣ ਵਾਲੇ ਆਲੇ ਦੁਆਲੇ ਵਾਲੇ ਜਿਹੜੇ ਨੇ ਨਾ ਜੀ, ਉਹ ਉਸ ਤਰ੍ਹਾਂ ਪਿਆਰ ਨਹੀਂ ਕਰਨ ਦਿੰਦੇ ਭਤੀਜੇ ਨਾਲ ਜਿਸ ਤਰ੍ਹਾਂ ਬਾਪ ਖੁਦ ਆਪਣੀ ਔਲਾਦ ਨਾਲ ਕਰਦਾ। ਦੂਜਾ ਵੀ ਬਾਜਵਾ ਸਾਹਿਬ ਤੁਹਾਨੂੰ ਦੱਸਿਆ ਭਈ 100 ਖੁਰਾਕਾਂ ਖਾਈਏ, 100 ਇਲਾਜ ਮੁਆਲਜੇ ਪੈ ਕਰੀਏ, ਬਦਾਮ ਵੇਖੋ ਨਾ ਖਾਈਏ। ਬੜੀ ਬੜੀਆਂ ਅੱਲਾਹ ਪਾਕ ਨੇ ਆਪਣੇ ਬੰਦਿਆਂ ਵਾਸਤੇ ਖੂਬਸੂਰਤ ਔਰ ਤਾਕਤਵਰ ਮੁਕੱਵੀ ਗਜ਼ਾਵਾਂ ਪੈਦਾ ਕੀਤੀਆਂ ਨੇ ਮੇਰੇ ਮਾਲਕ ਨੇ। ਡਰਾਈ ਫਰੂਟਸ ਵੇਖੋ ਵੰਨ ਸਵੰਨੇ ਔਰ ਬੜੇ ਤਾਕਤਵਰ, ਲੇਕਿਨ ਇਹ ਤਮਾਮ ਤਰ ਗਜ਼ਾਵਾਂ ਦੇਸੀ ਘਿਓ ਨਾਲ ਨਹੀਂ ਰਲਦੀਆਂ। ਦੇਸੀ ਘਿਓ ਦੀ ਐਸੀ ਸ਼ਾਨ ਹੈ ਕਿ ਹੁਣ ਸਾਇੰਟਿਸਟ ਔਰ ਸਾਡੇ ਸਾਰੇ ਡਾਕਟਰਸ ਮਾਹਿਰੀਨ ਜਿਹੜੇ ਨੇ ਗਜ਼ਾ ਦੇ, ਉਹ ਵੀ ਹੁਣ ਮੰਨ ਰਹੇ ਨੇ ਕਿ ਸਾਨੂੰ ਅਸਲੀ ਔਰ ਦੇਸੀ ਘਿਓ ਖਾਣਾ ਚਾਹੀਦਾ। ਔਰ ਇਹ ਤਮਾਮ ਜਿਹੜੇ ਕੁਕਿੰਗ ਆਇਲਸ ਨੇ ਔਰ ਜਿੰਨੇ ਵਿਲਾਇਤੀ ਘਿਓ ਜਿਨ੍ਹਾਂ ਨੂੰ ਅਸੀਂ ਆਖਦੇ ਹਾਂ ਬਨਾਸਪਤੀ, ਉਹ ਨਹੀਂ ਖਾਣੇ ਚਾਹੀਦੇ, ਉਹ ਮੁਜ਼ਰ ਸਿਹਤ ਨੇ। ਅਸਲ ਸਿਹਤ ਦੇ ਵਾਸਤੇ ਸਾਡਾ ਜਿਹੜਾ ਫਾਇਦਾਮੰਦੀ ਸ਼ੈ ਹੈ ਉਹ ਦੇਸੀ ਘਿਓ ਹੈ। ਉਹਦਾ ਕੋਈ ਤੋੜ ਨਹੀਂ, ਕੋਈ ਜੋੜ ਨਹੀਂ। ਜਿਸ ਤਰ੍ਹਾਂ ਵਾਲਦ ਸਾਹਿਬ ਦੀ ਮੁਹੱਬਤ ਔਰ ਸ਼ਫਕਤ ਪਿਦਰੀ ਦਾ ਕੋਈ ਤੋੜ ਨਹੀਂ, ਕੋਈ ਉਹਦਾ ਜੋੜ ਹੀ ਨਹੀਂ। ਬਾਜਵਾ ਸਾਹਿਬ, ਜੰਮੂ ਕਸ਼ਮੀਰ ਦੀ ਵਾਦੀਏ ਲੌਲਾਬ ਹੈ ਜੀ ਜੀ ਜੀ, ਉੱਥੋਂ ਸਾਡੇ ਪਿਆਰੇ ਨੇ ਬੜੇ ਮਿੱਤਰ, ਗਵਾਂਢੇ ਸਾਡੇ ਜੀ, ਨਾਗੇ ਹੀ ਹੈ ਕਿ ਹਾਂਜੀ ਹਾਂਜੀ, ਜਿੱਥੇ ਮਾਸ਼ਾਅੱਲਾ ਤੁਹਾਡਾ ਪਿੰਡ ਹੈ, ਉੱਥੋਂ ਤੁਸੀਂ ਦੱਸਦੇ ਹੁੰਦੇ ਹੋ ਕਿ ਬਿਲਕੁਲ ਨੇੜੇ ਇੱਥੋਂ ਬੜੀ ਵਾਰੀ 50 ਕਿਲੋਮੀਟਰ ਹੋਣਾ ਜੰਮੂ। ਅੱਛਾ, ਹਾਂ। ਫਿਰ ਤੁਸੀਂ ਇਹ ਵੀ ਦੱਸਦੇ ਹੁੰਦੇ ਹੋ ਵੀ ਉੱਥੇ ਪੰਜਾਬੀ ਬੋਲੀ ਜਾਂਦੀ ਹੈ। ਹਜ਼ਾਰੇ ਉਹ ਪੰਜਾਬ ਦਾ ਇਲਾਕਾ ਹੈ, ਉਹ ਪੰਜਾਬੀ ਬੋਲੀ ਜਾਂਦੀ ਸਾਰੇ। ਜੀ ਜੀ। ਤੇ ਉਹ ਵਾਦੀਏ ਲੌਲਾਬ ਤੋਂ ਜਨਾਬ ਰਾਣਾ ਇਬਰਾਰ ਖਟਾਣਾ ਉਹਨਾਂ ਅਖਾਨ ਭਿਜਵਾਇਆ ਵੀ ਗੰਜੀ ਨੇ ਧੋਣਾ ਕੀ ਤੇ ਨਿਚੋੜਨਾ ਕੀ। ਇਸ ਅਖਾਨ ਵਿੱਚ ਖਟਾਣਾ ਸਾਹਿਬ ਨੇ ਜਿਹੜਾ ਭੇਜਿਆ ਹੈ, ਉਹਦਾ ਮਤਲਬ ਇਹ ਵੀ ਕਿ ਅਗਰ ਵਾਲ ਹੋਵਣਗੇ, ਹਾਂਜੀ, ਸਿਰ ਦੇ ਉੱਤੇ ਵਾਲ ਹੋਣਗੇ ਤੇ ਬੰਦਾ ਕੰਘੀ ਕਰੇਗਾ, ਜਾਂ ਨਹਾ ਕੇ ਤੇ ਵਾਲਾਂ ਨੂੰ ਸੁਕਾਏਗਾ, ਜਾਂ ਮਤਲਬ ਉਹਨਾਂ ਨੂੰ ਨਿਚੋੜੇਗਾ। ਤੇ ਜੇ ਸਿਰ ਤੇ ਵਾਲ ਹੀ ਨਾ ਹੋਣਗੇ ਤੇ ਫਿਰ ਉਹਨੇ ਕੀ ਨਹਾਣਾ ਤੇ ਕੀ ਨਿਚੋੜਨਾ। ਦੱਸਿਆ ਇਹ ਗਿਆ ਕਿ ਪੱਲੇ ਬੰਦੇ ਦੇ ਕੋਈ ਪੈਸੇ ਚਾਰ ਹੋਣਗੇ ਤੇ ਫੇਰ ਹੀ ਉਹ ਖਰਚ ਕਰ ਸਕੇਗਾ। ਅਗਰ ਉਹ ਹੈ ਹੀ ਗਰੀਬੜਾ, ਉਹਦੇ ਪੱਲੇ ਹੀ ਕੱਖ ਨਹੀਂ, ਤੇ ਫਿਰ ਉਹ ਇੱਥੇ ਲੋਕੀ ਅਕਸਰ ਜਿਹੜੇ ਮਾੜੇ ਨੇ ਉਹ ਆਖ ਛੱਡਦੇ ਨੇ ਯਾਰ ਉਹ ਤਗੜੇ ਲੋਕੀ ਤੇ ਇਸ ਤਰ੍ਹਾਂ ਖਰਚ ਕਰਦੇ ਨੇ, ਸਾਡੇ ਵਾਲੀ ਤੇ ਉਹ ਗੱਲ ਏ ਗੰਜੀ ਨਹਾਉਣਾ ਕੀ ਤੇ ਨਿਚੋੜਨਾ ਕੀ। ਵੀ ਸਾਡੇ ਪੱਲੇ ਦੌਲਤ ਹੀ ਕੋ ਨਹੀਂ, ਗਰੀਬੀ ਹੈ। ਤੇ ਇਹ ਉਸ ਜਗ੍ਹਾ ਦੇ ਉੱਤੇ ਅਖਾਣ ਬੋਲਿਆ ਜਾਂਦਾ ਹੈ। ਵੈਸੇ ਇਹਦੇ ਨਾਲ ਮਿਲਦਾ ਜੁਲਦਾ ਇੱਕ ਹੋਰ ਵੀ ਅਖਾਣ ਹੈ ਕਿ ਗੰਜੀ ਛੁੱਟੀ ਨਹਾਉਣੋਂ, ਸਬੂਨ ਸੱਜੀ ਲਾਉਣੋਂ।
ਅੱਛਾ ਸੱਜੀ ਆਂਦੇ ਸਨ ਜਿਹੜੀ ਉਹ ਨਾ ਸਜਾਵਟ ਵਾਸਤੇ। ਨਾ ਜਿਹੜੀ ਆਹ ਸੱਜੀ ਸਜਾਵਟ ਵਾਸਤੇ, ਲੇਕਿਨ ਉਹ ਇੱਕ ਨਾ ਮੁਖਤਲਿਫ ਚੀਜ਼ ਦਾ ਉਹ ਮੈਦਾ ਸ਼ੀਦਾ ਪਾ ਕੇ ਤੇ ਉਹ ਨਾ ਬੇਸਣ ਜੇਸਣ ਪਾ ਕੇ ਤੇ ਇੱਕ ਬਣਾਉਂਦੇ ਸਨ। ਜੀ ਜੀ ਜਦੋਂ ਸਾਬਣ ਨਹੀਂ ਸਨ ਹੁੰਦੇ ਜੀ ਉਹਨੂੰ ਆਂਦੇ ਸਨ ਸੱਜੀ। ਜੀ ਹਾਂਜੀ, ਗੰਜੀ ਛੁੱਟੀ ਨਹਾਉਣੋਂ ਵੀ ਜਿਹੜੀ ਗੰਜੀ ਹੋ ਗਈ ਹੈ ਉਹਦੇ ਮਤਲਬ ਇਸ ਖਾਣ ਦੇ ਤੇ ਉਹਦੇ ਮਿਹਣੇ ਆਪਸ ਚ ਜ਼ਰਾ ਥੋੜੇ ਜਿਹੇ ਗਾਹ ਪਛਾਣ ਨੇ। ਹਾਂ ਲੇਕਿਨ ਮਤਲਬ ਇਹ ਵੀ ਉਹਨੂੰ ਫਿਰ ਕੋਈ ਲੋੜ ਹੀ ਨਹੀਂ ਰਹਿੰਦੀ ਇਹਨਾਂ ਚੀਜ਼ਾਂ ਦੀ। ਵਾਹ ਹਾਂਜੀ। ਲਓ ਜੀ ਸਾਹਿਬੋ, ਗੰਜੀ ਨੇ ਨਹਾਉਣਾ ਕੀ ਤੇ ਨਿਚੋੜਨਾ ਕੀ। ਹਾਂਜੀ ਤੁਸੀਂ ਵੇਖੋ ਨਾ, ਸਾਨੂੰ ਯਾਦ ਹੈ ਅਸੀਂ ਨਿੱਕੇ ਜਦੋਂ ਹੁੰਦੇ ਸਾਂ, ਸਾਡਾ ਬਾਲਪੁਣ ਸੀ, ਸਾਡੇ ਜਿੰਨੇ ਹਾਣੀ ਨੇ, ਜਿਹੜੇ ਸਾਡੇ ਹਾਣ ਦੇ ਸਾਡੇ ਪਿਆਰੇ ਵੇਖਣ ਵਾਲੇ ਨੇ, ਉਹਨਾਂ ਨੂੰ ਤੇ ਇਸ ਗੱਲ ਦਾ ਪੱਕਾ ਪਤਾ ਹੈ। ਉਦੋਂ ਖਵਾਤੀਨ ਸਾਡੀਆਂ ਵੱਡਕੀਆਂ ਮਾਵਾਂ ਭੈਣਾਂ, ਉਹਨਾਂ ਦੇ ਇੱਕ ਤੇ ਬੜੇ ਮੋਟੇ ਚੰਗੇ ਭਾਰੇ ਵਾਲ ਹੁੰਦੇ ਹਨ ਸਿਰਾਂ ਤੇ। ਉਦੋਂ ਬੜਾ ਲੋਕਾਂ ਨੂੰ ਸ਼ੌਕ ਹੁੰਦਾ ਸੀ ਲੰਮੇ ਵਾਲ, ਲੰਮੀ ਗੁੱਤ ਕਰਨ ਦਾ। ਹੁਣ ਤੇ ਕਦੀ ਦੇਖਿਆ ਹੀ ਨਹੀਂ ਕਿਸੇ ਬੱਚੀ ਨੇ ਗੁੱਤ ਕੀਤੀ ਹੋਵੇ। ਤੇ ਹੁਣ ਵਾਲ ਵੀ ਤਰਾਸ਼ ਛੱਡਦੇ ਨੇ, ਛੋਟੇ ਘਰ ਛੱਡਦੀਆਂ ਨੇ ਧੀਆਂ ਭੈਣਾਂ ਵੀ ਸਾਡੀਆਂ, ਤੇ ਖਵਾਤੀਨ ਵੀ ਐਡੇ ਸ਼ੌਕ ਨਾਲ ਹੁਣ ਲੰਮੇ ਵਾਲ ਨਹੀਂ ਰੱਖਦੀਆਂ। ਇਹ ਉਦੋਂ ਦੀ ਗੱਲ ਹੈ ਜਦੋਂ ਲੰਬੇ ਲੰਬੇ ਵਾਲ ਹੁੰਦੇ ਸਨ ਤੇ ਬੜੇ ਉਹਨਾਂ ਨੂੰ ਧੋਣ ਤੋਂ ਬਾਅਦ ਫਿਰ ਸੁਕਾਉਂਦਿਆਂ ਤੇ ਨਿਚੋੜਦਿਆਂ ਚੰਗਾ ਟਾਈਮ ਲੱਗਦਾ ਸੀ। ਖਵਾਤੀਨ ਦਾ ਪੂਰਾ ਉਹਦੇ ਤੇ ਧਿਆਨ ਦੇਣਾ ਪੈਂਦਾ ਸੀ। ਤੇ ਇਸ ਅਖਾਨ 'ਚ ਬਾਜਵਾ ਸਾਹਿਬ ਦੇ ਮੂਜਬ ਜਿਵੇਂ ਉਹ ਦੱਸਦੇ ਨੇ ਵੀ ਜਿਹਦੇ ਵਾਲ ਹੈ ਹੀ ਨਹੀਂ ਸਿਰੋਂ ਉਂਝ ਹੀ ਗੰਜੀ ਹੈ, ਉਸ ਵਿਚਾਰੀ ਨੇ ਵਾਲ ਫਿਰ ਕੀ ਧੋਣੇ ਨੇ ਤੇ ਕੀ ਨਿਚੋੜਨੇ ਨੇ, ਉਹਦੇ ਤੇ ਵਾਲ ਹੈ ਹੀ ਕੋਈ ਨਹੀਂ। ਸੋ ਇਹ ਹੀ ਗੱਲ ਇਹਦੇ ਵਿੱਚ ਜਿਹੜੇ ਛੁਪੇ ਹੋਏ ਮੈਨ ਨੇ ਇਸ ਅਖਾਨ 'ਚ ਪਿਨਹਾਂ ਜਿਹੜੇ ਨੇ ਉਹ ਇਹ ਨੇ ਭਈ ਪੱਲੇ ਹੀ ਕੁਝ ਨਹੀਂ ਤੇ ਕੀ ਕਿਸੇ ਗਰੀਬ ਨੇ ਖਰਚ ਕਰਨਾ ਹੈ। ਯਾਨੀ ਮਫਲੂਕੁਲ ਹਾਲੀ ਕਿਸੇ ਦੀ ਗੁਰਬਤ ਵੱਲ ਇਸ ਅਖਾਨ ਦੇ ਵਿੱਚ ਗੌ ਕਰਵਾਇਆ ਗਿਆ ਹੈ ਵੀ ਉਸ ਗਰੀਬ ਦੇ ਪੱਲੇ ਹੀ ਕੁਝ ਨਹੀਂ ਤੇ ਉਹਨੇ ਕੀ ਕਿਧਰੇ ਲਾਣਾ ਜਾਂ ਖਰਚਣਾ। ਬਾਜਵਾ ਸਾਹਿਬ ਜੀ ਸਰ। ਗੁਜਰਾਤੋਂ ਜ਼ੈਨ ਸ਼ਫੀਕ ਸਾਹਿਬ ਜੀ ਸਾਡੇ ਬੜੇ ਪਿਆਰੇ ਵੇਖਣ ਵਾਲੇ, ਜੀ ਉਹਨਾਂ ਅਖਾਨ ਭਜਵਾਇਆ ਵੀ ਪੱਗ ਬੰਨੀ ਅੰਨੇ, ਕਦੀ ਖੋਲੇ ਤੇ ਕਦੀ ਬੰਨੇ। ਹਾਂਜੀ, ਉਹ ਇਹਦੇ 'ਚ ਦੱਸਿਆ ਗਿਆ ਨਾ ਜੀ, ਸ਼ਫੀਕ ਸਾਹਿਬ ਨੇ ਜਿਹੜਾ ਅਖਾਨ ਬਣਾਇਆ ਕਿ ਜਿਹੜਾ ਅੰਨਾ ਹੈ ਨਾ ਜੀ, ਉਹ ਮਤਲਬ ਇਹ ਆਪਣੇ ਆਪ ਨੂੰ ਵੇਖ ਨਹੀਂ ਸਕਦਾ, ਉਹਨੂੰ ਦਿਸਦਾ ਨਹੀਂ ਹੁੰਦਾ। ਉਹਨੇ ਦੁਨੀਆਚਾਰੀ ਪੱਗ ਤੇ ਬੰਨ ਲਈ ਕਿ ਮੈਂ ਫਲਾਣੇ ਥਾਂ ਚੱਲਿਆ ਪਈ, ਯਾਨੀ ਜ਼ਰਾ ਟੌਰ ਬਣ ਜਾਏਗੀ ਜਾਂ ਚੰਗਾ ਲੱਗਾਂਗਾ। ਲੇਕਿਨ ਉਹਨੂੰ ਕਿਉਂਕਿ ਦਿਸਦਾ ਨਹੀਂ, ਉਹਨੂੰ ਪਤਾ ਹੀ ਨਹੀਂ ਕਿ ਕਿਸ ਤਰ੍ਹਾਂ ਦੀ ਇਹ, ਕੋਈ ਡਿੰਗ ਤੇ ਨਹੀਂ ਰਹਿ ਗਿਆ, ਕੋਈ ਸੱਜੇ ਖੱਬੇ ਤੇ ਨਹੀਂ ਚਲੀ ਗਈ। ਉਹ ਇਸ ਵਾਸਤੇ ਫਿਰ ਉਹ ਵਿਚਾਰਾ ਜਿਹੜਾ ਨਾ ਉਹ ਪਰਤ ਕੇ ਖੋਲਦਾ ਬੰਦਾ ਹਾਂਜੀ ਕਿ ਨਾ ਤੇ ਉਹ ਸ਼ੀਸ਼ੇ 'ਚ ਵੇਖ ਸਕਦਾ ਤੇ ਨਾ ਉਹਨੂੰ ਪਤਾ ਲੱਗਦਾ। ਤੇ ਉਹ ਫਿਰ ਇਸ ਵਾਸਤੇ ਨਾ ਉਹਦੀ ਤਸੱਲੀ ਨਹੀਂ ਹੁੰਦੀ ਔਰ ਉਹ ਫਿਰ ਇਸ ਵਾਸਤੇ ਮਤਲਬ ਇਹ ਕਰਦਾ ਰਹਿੰਦਾ। ਇਹਦਾ ਦੂਜੇ ਮੈਨੇ 'ਚ ਇਹ ਵੀ ਲਫ਼ਜ਼ ਹੈ ਕਿ ਜਿਹੜਾ ਮਤਲਬ ਇਹ ਕਿਸੇ ਕੰਮ ਦਾ ਕਰਨ ਵਾਲਾ ਨਹੀਂ ਨਾ, ਹਾਂਜੀ, ਯਾਨੀ ਜਿਹੜਾ ਅਕਲੀ ਫਿਕਰੀ ਤੌਰ ਤੇ ਵੀ ਦਾਨਾ ਨਹੀਂ, ਉਹ ਹਮੇਸ਼ਾ ਕੁਚੱਜੇ ਕੰਮ ਕਰਦਾ ਹੈ ਔਰ ਉਹ ਇਸ ਤਰ੍ਹਾਂ ਦੇ ਕੰਮ ਕਰਦਾ ਹੈ ਵੀ ਆਂਦਾ ਮੈਂ ਫੇਰ ਹੋਰ ਚੰਗਾ ਕਰ ਲਾਂ, ਹੋਰ ਚੰਗਾ, ਲੇਕਿਨ ਉਹਦੇ ਕੋਲ ਹੁੰਦਾ ਨਹੀਂ ਕਿਉਂਕਿ ਉਹਦੇ ਵੱਸ ਹੀ ਨਹੀਂ, ਹਾਂਜੀ, ਉਹਨੂੰ ਤੇ ਦਿਸਦਾ ਹੀ ਨਹੀਂ। ਹਾਂਜੀ, ਕੁਝ ਅੱਖਾਂ ਮਤਲਬ ਇਹ ਕਿ ਅਕਲੀ ਅੱਖਾਂ ਵੀ ਤੇ ਹੁੰਦੀਆਂ ਨੇ ਨਾ, ਕੁਝ ਤੇ ਫਿਜ਼ੀਕਲ ਅੱਖਾਂ ਨੇ ਨਾ, ਹਾਂਜੀ। ਤੋ ਇਹ ਇਹਦੇ 'ਚ ਦੱਸਿਆ ਗਿਆ ਵੀ ਜਿਹੜਾ ਇਨਕੈਪੇਬਲ ਬੰਦਾ ਨਾ, ਹੈਂਡੀਕੈਪਟ ਹੈ, ਯਾਨੀ ਉਹ ਅਪਾਹਜ ਹੈ, ਉਹ ਆਪਾਂ ਆਮ ਜਿਹੜਾ ਪੂਰੇ ਲਿੰਗਾ ਪੈਰਾਂ ਵਾਲਿਆਂ ਵਰਗੇ ਕੰਮ ਨਹੀਂ ਕਰ ਸਕਦਾ। ਹਾਂਜੀ ਸਾਹਿਬੋ, ਪੱਗ ਬੱਧੀ ਅੰਨੇ ਤੇ ਕਦੀ ਖੋਲੇ ਤੇ ਕਦੀ ਬੰਨੇ। ਬਾਜਵਾ ਸਾਹਿਬ ਪਾ ਫਰਮਾਉਂਦੇ ਨੇ ਕਿ ਚੂੰਕਿ ਉਹ ਦੇਖ ਨਹੀਂ ਸਕਦਾ ਤੇ ਉਹ ਪੱਗ ਬੰਨ੍ਹਦਾ, ਲੇਕਿਨ ਫਿਰ ਟੋਟਾ ਕੇ ਜਦੋਂ ਵਹਿੰਦਾ ਨਾ ਤੇ ਉਹਨੂੰ ਮਹਿਸੂਸ ਹੁੰਦਾ ਜਾਂ ਵਹਿਮ ਹੁੰਦਾ ਕਿ ਯਾਰ ਹੋਰੇ ਸਹੀ ਨਹੀਂ ਬੱਜੀ, ਵੇਖ ਉਹ ਗਰੀਬ ਸਕਦਾ ਨਹੀਂ, ਉਹ ਫਿਰ ਉਹਨੂੰ ਖੋਲ ਕੇ ਬੰਨਣ ਲੱਗ ਪੈਂਦਾ। ਉਹਨੂੰ ਇਹ ਹੀ ਹੁੰਦਾ ਕਿ ਮੈਂ ਪੱਗ ਜੂ ਬੰਨ੍ਹ ਕੇ ਬਾਹਰ ਚੱਲਾਂ ਤੇ ਮੈਂ ਐਵੇਂ ਕਿਧਰੇ ਨਮੋਸ਼ੀ ਦਾ ਨਾ ਮਾਰਿਆ ਜਾਵਾਂ, ਮੈਨੂੰ ਲੋਕੀ ਕਿਧਰੇ ਗੱਲਾਂ ਨਾ ਪੈ ਕਰਨ ਕੇ ਵੇਖ ਹੋਏ ਨੇ ਪੱਗ ਸਹੀ ਨਹੀਂ ਬੰਨੀ। ਆਪੇ ਹੀ ਬੰਨ੍ਹਦਾ ਤੇ ਫਿਰ ਆਪੇ ਹੀ ਟੋਟ ਆ ਕੇ ਜਦੋਂ ਮਹਿਸੂਸ ਕਰਦਾ ਕਿ ਸਹੀ ਨਹੀਂ ਬੱਜੀ ਤੇ ਫਿਰ ਖੋਲ ਕੇ ਬੰਨਣ ਲੱਗ ਪੈਂਦਾ। ਇਸ ਅਖਾਨ ਵਿੱਚ ਵਹਿਮੀ ਬੰਦਾ ਜਾਂ ਅਜਿਹਾ ਬੰਦਾ ਜਿਹੜਾ ਕੰਮ ਤੇ ਕਰੇ ਲੇਕਿਨ ਉਹਨੂੰ ਆਪਣੇ ਆਪ ਤੇ ਯਕੀਨ ਹੀ ਨਾ ਹੋਵੇ ਕਿ ਹੋਰੇ ਮੇਰੇ ਇੱਥੋਂ ਸਹੀ ਹੋਇਆ ਕਿ ਨਹੀਂ, ਜਿਵੇਂ ਬਾਜਵਾ ਸਾਹਿਬ ਦੱਸਿਆ, ਤੇ ਉਹ ਫਿਰ
ਦੁਬਾਰਾ ਕਰਨ ਲੱਗ ਪਵੇ, ਫਿਰ ਤੀਸਰੀ ਵਾਰੀ ਕਰਨ ਲੱਗ ਪਵੇ। ਉਸ ਬੰਦੇ ਦੇ ਵੱਲ ਗੌ ਕਰਵਾਇਆ ਗਿਆ ਇਸ ਅਖਾਨ ਦੇ ਵਿੱਚ। ਬਾਈਵਾ ਸਾਹਿਬ ਐਬਟਾਬਾਦ ਤੋਂ ਜੀ ਜੀ ਸਲੀਮ ਸਾਹਿਬ, ਜੀ 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 ਉਹ ਵੀ ਸਾਡੇ ਦਰਸ਼ਕ ਨੇ ਜੀ ਪੱਕੇ, ਜੀ ਹਾਂਜੀ। ਉਹਨਾਂ ਸਰ ਇੱਕ ਅਖਾਨ ਭਿਜਵਾਇਆ ਹੈ। ਉਹ ਆਖਦੇ ਨੇ ਵੀ ਇਹਦਾ ਕੀ ਤਰਜਮਾ ਹੁੰਦਾ ਵੀ ਕੁੱਬੇ ਨੂੰ ਲੱਤ ਕਾਰੀ ਆ ਗਈ। ਹਾਂਜੀ ਹਾਂਜੀ, ਮਤਲਬ ਇਹਦਾ ਕਈ ਵਾਰੀ ਇਸ ਤਰ੍ਹਾਂ ਵੀ ਬੋਲਿਆ ਜਾਂਦਾ ਹੈ ਕਿ ਕੁੱਬੇ ਨੂੰ ਲੱਤ ਜਿਹੜੀ ਇਹ ਕਾਰੀ ਆ ਗਈ ਏ। ਹਾਂ ਹਾਂਜੀ, ਅੱਛਾ, ਮਤਲਬ ਇਹ ਵੇ ਕਿ ਜਦੋਂ ਕਿਸੇ ਦਾ ਕੁੱਬਾ ਦਾ ਮਤਲਬ ਜਿਹਦਾ ਕੁੱਬ ਨਿਕਲਿਆ ਹੋਇਆ ਹਾਂਜੀ, 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 ਹਾਂਜੀ। ਲੱਕ ਸਿੱਧਾ ਨਹੀਂ ਕਰ ਸਕਦਾ, ਤੇ ਲੱਤ ਉਹਦੇ ਲੱਕ 'ਚ ਕਿਸੇ ਨੇ ਮਾਰੀ ਏ ਜੀ ਤੇ ਕਾਰੀ ਆ ਗਈ ਯਾਨੀ ਉਹਨੂੰ ਕੰਮ ਦੇ ਗਈ, ਉਹਦਾ ਕੁੱਬ ਨਿਕਲ ਗਿਆ। ਜੀ 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 ਇਸ ਅਖਾਣ ਵਿੱਚ ਇਹ ਦੱਸਿਆ ਗਿਆ ਹੈ। ਇਹਦੇ 'ਚ ਦੱਸਿਆ ਗਿਆ ਕਿ ਕਈ ਵਾਰੀ ਤੁਸੀਂ ਮਤਲਬ ਇਹ ਕਿਸੇ ਦੇ ਨਾਲ ਆਪਣੇ ਮਨੋਂ ਬੁਰਾ ਕਰਨਾ ਚਾਹੁੰਦੇ ਹੋ, ਵਾਹ ਹਾਂਜੀ, ਲੇਕਿਨ ਰੱਬ ਨੇ ਉਹਦਾ ਭਲਾ ਲਿਖਿਆ ਹੁੰਦਾ ਹੈ ਅੱਲਾਹੁ ਅਕਬਰ। ਤੇ ਬੰਦਾ ਉਹਦੇ ਨਾਲ ਬਦੀ ਕਰਨ ਲੱਗਦਾ, ਉਹਦੇ ਲੱਕ 'ਚ ਲੱਤ ਮਾਰਦਾ, ਵਾਹ। ਹਾਂਜੀ, ਵੀ ਇਹਦਾ ਨੁਕਸਾਨ ਹੋ ਜਾਏ, ਲੇਕਿਨ ਉਸ ਨੁਕਸਾਨ ਦੀ ਥਾਂ ਉਹਦਾ ਕੁੱਬ ਨਿਕਲ ਜਾਂਦਾ ਹੈ, ਆਹ ਹਾਂਜੀ। ਆਹ ਤੇ ਜਦੋਂ ਮਤਲਬ ਇਸ ਤਰ੍ਹਾਂ ਦੀ ਕੋਈ ਗੱਲ ਹੋਵੇ ਨਾ ਤੇ ਉੱਥੇ ਖਾਨ ਬੋਲਦੇ ਨੇ। ਇਹਦੇ ਨਾਲ ਮੈਨੂੰ ਜੁੜਿਆ ਵਾਕਿਆ, ਮੈਨੂੰ ਇੱਕ ਬੰਦੇ ਨੇ ਗੱਲ ਸੁਣਾਈ ਜੀ ਜੀ ਕਿ ਸਾਹੀਵਾਲ 'ਚ ਨਾ ਇੱਕ ਮੁੰਡਾ ਸੀ ਤੇ ਜਮਾਂਦਰੂ ਪਾਗਲ ਸੀ। ਅੱਛਾ ਉਹ ਇੱਕ ਦਿਨ ਬਿਜਲੀ ਦੇ ਖੰਭੇ ਤੇ ਚੜ ਗਿਆ। ਅੱਛਾ ਅੱਛਾ ਚੜ ਗਿਆ ਤੇ ਉਹਨਾਂ ਆਖਿਆ ਵੀ ਉਹ ਬੰਦੇ ਦੇ ਆ ਪੁੱਤਰਾ ਉੱਤੇ ਕਰੰਟ ਹੀ, ਉਹ ਕਰੰਟ ਹੀ, ਤੇ ਲੋਕਾਂ ਨੂੰ ਇਸ਼ਾਰੇ ਕਰੇ ਮੈਂ ਫੋਨ ਕਰਨ ਚੱਲਿਆ ਉੱਤੇ। ਹਾਂ ਉਹ ਜਾ ਤਾਰ ਨੂੰ ਹੱਥ ਪਾਇਆ, ਉਹ ਮਣਕੇ ਪਰਨੇ ਥੱਲੇ ਡਿੱਗਿਆ, ਉਹਦਾ ਸਿਰ ਪਾੜ ਗਿਆ, ਉਹਦੇ ਚੋਂ ਵਾਹਵਾ ਲਹੂ ਵਗਿਆ, ਤੇ ਜਦੋਂ ਉਹਨੂੰ ਪੱਠੀ ਪੁੱਟੀ ਹੋਈ ਤੇ ਉਹ ਸਾਰਾ ਕੋਈ ਤੇ ਉਹ ਬਿਲਕੁਲ ਠੀਕ ਹੋ ਗਿਆ। ਅੱਛਾ ਯਾਨੀ ਉਹ ਦੱਸਿਆ ਉਹਨੇ ਕਿ ਉਹ ਜਮਾਂਦਰੂ ਸੀ, ਸਾਰੇ ਇਲਾਜ ਕਰਾ ਕਰਾ ਕੇ ਯੱਬ ਗਏ, ਆਹਾ ਲੇਕਿਨ ਉਹ ਖੰਭੇ ਤੋਂ ਡਿੱਗਣ ਨਾਲ, ਉਹਦਾ ਲਹੂ ਵਗਣ ਨਾਲ ਉਹ ਬਿਲਕੁਲ ਠੀਕ ਹੋ ਗਿਆ, ਔਰ ਬਾਕੀ ਸਾਰੀ ਜ਼ਿੰਦਗੀ ਉਹ ਬੜੇ ਪੁਰਸਕੂਨ ਤਰੀਕੇ ਨਾਲ, ਯਾਨੀ ਉਹਦੀ ਪਾਗਲਪਨ ਤੋਂ, ਪਾਗਲਪੁਣੇ ਤੋਂ ਜਾਨ ਛੁੱਟ ਗਈ। ਹਾਂ ਤੋ ਰੱਬ ਨੇ ਜਿਹੜੇ ਕੰਮ ਕਰਨੇ ਹੁੰਦੇ ਨੇ ਨਾ, ਇਹਦੇ 'ਚ ਦੱਸਿਆ ਗਿਆ ਵੀ ਰੱਬ ਦਾ ਜਿਹੜਾ ਗੁੱਝਾ ਹੱਥ ਹੈ ਨਾ ਜੀ, ਆਹ ਜਿਹੜਾ ਨਜ਼ਰ ਨਹੀਂ ਆਉਂਦਾ, ਅਣਡਿੱਠਾ ਹੱਥ, ਅੱਲਾਹੁ ਅਕਬਰ। ਉਹ ਜਦੋਂ ਭਲਾ ਕਰਨ ਤੇ ਆਏ ਤੇ ਤੁਸੀਂ ਕਿਸੇ ਦਾ ਬੁਰਾ ਨਹੀਂ ਕਰ ਸਕਦੇ। ਵਾਹ। ਤੁਸੀਂ ਆਪਣੇ ਲੋਕ ਕਿਸੇ ਦਾ ਬੁਰਾ ਵੀ ਕਰੋਗੇ ਤੇ ਉਹਦਾ ਭਲਾ ਹੀ ਰੱਬ ਕਰ ਦੇਗਾ। ਵਾਹ। ਇਹ ਦੱਸਿਆ ਗਿਆ। ਸਾਹਿਬੋ ਕਿੰਨਾ ਪਿਆਰਾ ਅਖਾਨ ਸੀ, ਤੇ ਉਦੋਂ ਜ਼ਿਆਦਾ ਪਿਆਰਾ ਬਾਜਵਾ ਸਾਹਿਬ ਨੇ ਸਾਨੂੰ ਤਰਜਮਾ ਸਮਝਾਇਆ ਵੀ ਕੁੱਬੇ ਨੂੰ ਲੱਤ ਕਾਰੀ ਆ ਗਈ ਏ। ਯਾਨੀ ਕੁੱਬਾ ਸੀ ਤੇ ਉਹ ਅੱਗੇ ਹੀ ਵਿਚਾਰਾ ਕੁੱਬ ਨਾਲ ਮਾਰਿਆ ਸੀ, ਲੱਕ ਉਹਦੇ 'ਚ ਦਰਦ ਸੀ ਜਾਂ ਕੁੱਬ ਸੀ, ਉੱਤੋਂ ਕਿਸੇ ਬਦਖੁਆ ਨੇ ਉਹਨੂੰ ਲੱਤ ਕੱਢ ਮਾਰੀ ਲੱਕ 'ਚ। ਲੇਕਿਨ ਉਹ ਕਿੱਡੀ ਸੋਹਣੀ ਇੱਕ ਹੋਰ ਗੱਲ ਮੈਨੂੰ ਯਾਦ ਆਈ ਹੈ ਵੀ ਬੰਦਾ ਕਰੇ ਕਵੱਲੀਆਂ ਤੇ ਸੋਹਣਾ ਰੱਬ ਕਰੇ ਸਵੱਲੀਆਂ। ਹਾਂਜੀ, ਉਹਨੇ ਜਿਹਨੇ ਲੱਤ ਕੱਢ ਮਾਰੀ ਉਹ ਤੇ ਉਹਦਾ ਬਦਖਵਾਹ ਸੀ, ਉਹਨੇ ਤੇ ਆਪਣੇ ਲੋਕ ਨੂੰ ਤਕਲੀਫ ਪਹੁੰਚਾਉਣ ਲਈ ਲੱਤ ਮਾਰੀ ਨਾ ਉਹਦੇ ਇਲਾਕੇ 'ਚ, ਤੇ ਉਹਨੇ ਕੀਤੀਆਂ ਕਵੱਲੀਆਂ, ਪਰ ਸੱਚੇ ਸਾਈਂ ਨੇ ਉਸ ਕੁੱਬੇ ਵਾਸਤੇ ਸਵੱਲੀਆਂ ਕਰ ਛੜੀਆਂ, ਤੇ ਉਹਦਾ ਰੋਗ ਹੀ ਜਾਂਦਾ ਰਿਹਾ, ਉਹਦਾ ਕੁੱਬ ਖਤਮ ਹੋ ਗਿਆ। ਜਿਵੇਂ ਨਾਲ ਵਾਕਿਆ ਵੀ ਬਾਜਵਾ ਸਾਹਿਬ ਸੁਣਾਇਆ ਵੀ ਇੱਕ ਪਾਗਲ ਬਿਜਲੀ ਦੇ ਖੰਭੇ ਚੜ ਗਿਆ, ਉੱਤੇ ਪੋਲ ਤੇ ਚੜ ਕੇ ਤੇ ਥੱਲੇ ਜਿਸਲੇ ਡਿੱਗਾ ਤੇ ਸਿਰ ਦੀ ਸੱਟ ਵੱਜੀ, ਅੱਲਾ ਪਾਕ ਸੱਚੇ ਸਾਹਿਬ ਵੱਲੋਂ, ਉਹ ਮਸੀਹਾ ਅਜ਼ਲੀ ਵੱਲੋਂ ਉਹਦਾ ਇਲਾਜ ਹੋ ਗਿਆ, ਉਹ ਉਂਝ ਹੀ ਠੀਕ ਹੋ ਗਿਆ। ਪਿਆਰਿਓ, ਇਹ ਸੀ ਸਾਡਾ ਅੱਜ ਦਾ ਵਲੌਗ, ਇਹਦੇ ਨਾਲ ਹੀ ਇਹਦਾ ਸਮਾਂ ਬੀਤ ਗਿਆ। ਇਨਸ਼ਾਅੱਲਾ ਆਪਣੇ ਅਗਲੇ ਵਲੌਗ ਦੇ ਨਾਲ ਤੇ ਤੁਹਾਡੇ ਭਿਜਵਾਏ ਹੋਏ ਸਵਾਲਾਂ ਤੇ ਅਖਾਣਾਂ ਦੇ ਨਾਲ ਫੇਰ ਕੱਲ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਵਾਂਗੇ। ਹੁਣ ਦਿਓ ਸਾਨੂੰ ਇਜਾਜ਼ਤ, ਲੈ ਓ ਯਾਰ ਹਵਾਲੇ ਰੱਬ ਦੇ, ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। रौनक हो जाऊं चट